ਆਪਾਂ ਸੰਘ ਤੋਂ। ਮੋਦੀ ਦਾ ਮਿਸ਼ਨ ਪੂਰਾ ਕਰਨ ਦੇ ਲਈ ਕਹਿੰਦੇ ਸੰਘ ਪਹੁੰਚ ਗਿਆ ਪੰਜਾਬ। ਜੀ ਬਿਲਕੁਲ। RSS ਦੇ ਪ੍ਰਮੁੱਖ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁੱਖ ਮੋਹਨ ਭਾਗਵਤ ਹੋਰੀ ਜੀ ਪਿਛਲੇ 3 ਦਿਨਾਂ ਤੋਂ ਪੰਜਾਬ ਨੇ। ਮੰਗਲਵਾਰ ਦੀ ਰਾਤ ਨੂੰ ਉਹ ਜਲੰਧਰ ਖੇਤਰ 'ਚ ਪਹੁੰਚਦੇ ਨੇ। ਬੁੱਧਵਾਰ ਵੀਰਵਾਰ 2 ਦਿਨ ਦੀਆਂ ਬੈਠਕਾਂ ਉਹ ਵੱਡੇ ਪੱਧਰ ਤੇ ਕਰਦੇ ਨੇ। ਤੇ ਅੱਜ ਸ਼ੁੱਕਰਵਾਰ ਜਿਸ ਸਮੇਂ ਆਪਾਂ ਇਹ ਪ੍ਰੋਗਰਾਮ ਸਿੱਧਾ ਪ੍ਰਸਾਰਨ ਕਰ ਰਹੇ ਹਾਂ ਆਪਣਾ, ਉਸ ਸਮੇਂ ਉਹਨਾਂ ਦੀ ਤੀਜੇ ਦਿਨ ਦੀ ਬੈਠਕ ਸ਼ੁਰੂ ਹੋ ਗਈ ਆ ਜੀ। ਇਸ ਮੌਕੇ ਅੱਜ ਉਹ ਪੂਰੇ ਪੰਜਾਬ ਦੇ RSS ਨਾਲ ਸੰਬੰਧਿਤ, ਸੰਘ ਨਾਲ ਸੰਬੰਧਿਤ ਵਿਅਕਤੀਆਂ ਨਾਲ ਮੀਟਿੰਗ ਕਰ ਰਹੇ ਨੇ ਜੀ। ਸੋ ਇੱਕ ਅਹਿਮ ਪਹਿਲੂ ਹੈ ਕਿ ਇਸ ਮੌਕੇ ਪੰਜਾਬ ਦੇ ਵਿੱਚ ਸੰਘ ਦਾ ਆਉਣਾ ਤੇ ਉਸ ਦੇ ਐਡੇ ਵੱਡੇ ਪੱਧਰ ਤੇ ਇਸ ਐਕਸ਼ਨ ਮੋਡ 'ਚ ਆਉਣਾ ਇੱਕ ਗੰਭੀਰ ਪਹਿਲੂ ਹੈ। ਕਾਰਨ ਇਹਦੇ ਕਈ ਵਿਚਾਰੇ ਜਾ ਸਕਦੇ ਨੇ ਇਸ ਪਹਿਲੂ ਨੂੰ ਦੇਖਦਿਆਂ ਹੋਇਆ, ਕਿਉਂਕਿ RSS ਇੱਕ ਤਰ੍ਹਾਂ ਨਾਲ ਗਰਾਊਂਡ ਤੇ ਭਾਜਪਾ ਲਈ ਕੰਮ ਕਰਦਾ ਵੱਡਾ ਵਿੰਗ ਆ ਜੀ। ਭਾਜਪਾ ਇਹਦੇ ਵਿੱਚੋਂ ਨਿਕਲੀ ਇੱਕ ਧਿਰ ਕਹਿ ਸਕਦੇ ਹੋ ਤੁਸੀਂ। ਮੁੱਖ ਤੌਰ ਤੇ ਸੰਘ ਹੀ ਅਹਿਮ ਭੂਮਿਕਾ ਨਿਭਾਉਂਦਾ। ਹੁਣ ਇਸੇ ਲਈ ਇਹ ਸਵਾਲ ਉੱਠਿਆ ਕਿ ਕੀ ਮੋਹਨ ਭਾਗਵਤ ਹੋਰੀ ਨਰਿੰਦਰ ਮੋਦੀ ਦਾ ਮਿਸ਼ਨ ਪੂਰਾ ਕਰਨ ਲਈ ਪੰਜਾਬ ਆਏ ਨੇ। ਮਿਸ਼ਨ 2024 ਮੂਰੇ 2024 ਦੀਆਂ ਚੋਣਾਂ ਨੇ ਜੀ। 24 ਦੀਆਂ ਚੋਣਾਂ ਤੋਂ ਪਹਿਲਾਂ RSS ਦੇ ਮੁਖੀ ਦਾ ਬਕਾਇਦਾ ਤੌਰ ਤੇ ਪੰਜਾਬ ਪਹੁੰਚ ਕੇ ਜਲੰਧਰ ਖੇਤਰ ਨੂੰ ਚੁਣਨਾ ਇਹ ਅਹਿਮ ਪਹਿਲੂ ਇਸ ਲਈ ਵੀ ਹੈ ਕਿਉਂਕਿ ਜਲੰਧਰ ਨੂੰ ਭਾਜਪਾ ਆਪਣਾ ਗੜ੍ਹ ਮੰਨਦੀ ਆ ਪੰਜਾਬ 'ਚ। ਜਲੰਧਰ 'ਚ ਭਾਜਪਾ ਇਹ ਮੰਨਦੀ ਹੈ ਕਿ ਸਾਡੀ ਇੱਥੇ ਬੋਲਬਾਲਾ ਵੱਧ ਹੈ, ਸਾਡੀ ਇੱਥੇ ਪਕੜ ਵੱਧ ਹੈ, ਇਸੇ ਲਈ ਇਹ ਥਾਂ ਚੁਣੀ ਗਈ। ਜਲੰਧਰ ਦੇ ਵਿੱਚ ਕਰੀਬ ਵੱਡੇ 20 ਚਿਹਰੇ, ਮੋਹਨ ਭਾਗਵਤ ਤੋਂ ਬਿਨਾਂ ਸੰਘ ਦੇ ਵੱਡੇ 20 ਚਿਹਰੇ ਮੌਜੂਦ ਨੇ ਦੇਸ਼ ਭਰ ਦੇ। ਤੇ ਅੱਜ ਜਿਹੜੇ ਦਿਨ ਦੀ ਅੱਜ ਦੀ ਬੈਠਕ ਹੈ, ਅੱਜ ਲਗਭਗ ਪੰਜਾਬ ਦੇ ਹਰ ਜ਼ਿਲ੍ਹੇ ਤੋਂ, ਜ਼ਿਲ੍ਹੇ ਪੱਧਰ ਦੇ ਇਹਨਾਂ ਦੇ ਨੁਮਾਇੰਦੇ, ਬੂਥ ਪੱਧਰ ਦੇ ਇਹਨਾਂ ਦੇ ਨੁਮਾਇੰਦੇ, ਬਲਾਕ ਪੱਧਰ ਦੇ ਨੁਮਾਇੰਦੇ, ਕਰੀਬ 1000 ਤੋਂ ਵੱਧ ਅਜਿਹਾ ਮੁਰਲਾ ਵਰਕਰ ਕਹਿੰਦੇ ਅੱਜ ਉਹਨੂੰ ਮਤਲਬ ਮੰਤਰ ਦੇਣੇ ਆ, ਚੋਣ ਮੰਤਰ, ਰਾਜਨੀਤਿਕ ਮੰਤਰ, ਪ੍ਰਚਾਰ ਦੇ ਮੰਤਰ, ਸੋ ਤਾਂ ਕਿ ਉਹ ਪੰਜਾਬ 'ਚ ਆਪਣੀ ਥਾਂ ਬਣਾ ਸਕਣ। ਜੀ ਪ੍ਰਵੀਨ ਜੀ, ਕੱਲ ਦੀਆਂ 2-3 ਦਿਨਾਂ ਦੀਆਂ ਜਿਸ ਦਿਨ ਦੀ ਇਹ ਮੋਹਨ ਭਾਗਵਤ ਦੀ ਐਂਟਰੀ ਹੋਈ ਹੈ ਪੰਜਾਬ 'ਚ, ਉਸ ਦਿਨ ਦੀਆਂ ਕੁਝ ਰਾਜਨੀਤਿਕ ਧਿਰਾਂ 'ਚ, ਕੁਝ ਏਜੰਸੀਆਂ 'ਚ ਸਰਕਾਰ ਨਾਲ ਸੰਬੰਧਿਤ ਜਾਂ ਕੁਝ ਹੋਰ ਵੱਖ-ਵੱਖ ਧਰਮਾਂ ਦੇ ਸੰਗਠਨਾਂ 'ਚ ਇਹਦੀ ਖਾਸੀ ਚਰਚਾ ਜੀ ਕਿ ਪੰਜਾਬ 'ਚ ਪੈਰ ਪਸਾਰ ਰਹੇ ਨੇ ਜੀ, ਇਹ ਪੰਜਾਬ 'ਚ ਆ ਗਏ ਜੀ। ਆਉਣ ਲਈ ਥਾਂ ਕਿਹਨੇ ਦਿੱਤੀ ਪ੍ਰਵੀਨ ਜੀ? ਪੰਜਾਬ 'ਚ ਪੈਰ ਲੱਗਣ ਕਿਹਨੇ ਦਿੱਤੇ ਇਹਨਾਂ ਦੇ? ਇਹ ਮਸਲਾ ਹਿੰਦੂ ਸਿੱਖ ਦਾ ਨਹੀਂ ਆ ਜੀ। ਇਸ ਨੂੰ ਇਸ ਨਜ਼ਰੀ ਤੋਂ ਕਈ ਵਾਰ ਦੇਖਿਆ ਜਾਂਦਾ ਕਿ ਜੀ ਇਹ ਪੰਜਾਬ ਦੇ ਹਿੰਦੂਆਂ ਤੇ ਨਜ਼ਰ ਆ ਜਾਂ ਪੰਜਾਬ ਦਾ ਹਿੰਦੂ ਇਹਨਾਂ ਨਾਲ ਜਾ ਰਿਹਾ। ਅਸਲ 'ਚ ਇਹ ਮਸਲਾ ਰਾਜਨੀਤੀਕਰਨ ਜੀ ਜੀ। ਇਸ ਦੀ ਰਾਜਨੀਤੀ ਨੂੰ ਸਮਝਣ ਦੀ ਲੋੜ ਹੈ ਕਿ ਅਕਾਲੀ ਦਲ ਨੇ ਆਪਣੇ ਸੱਤਾ ਹਥਿਆਉਣ ਦੇ ਲਈ ਸੰਘ ਨੂੰ ਇੱਥੇ ਨਹੀਂ ਪੱਟ ਕੇ ਦਿੱਤੀ। ਸੰਘ ਨੂੰ ਪੰਜਾਬ ਦੇ ਵਿੱਚ ਆਪਣੀ ਪੈਰ ਪਸਾਰਨ ਦੇ ਲਈ ਭਾਜਪਾ ਨੂੰ ਲੈ ਕੇ ਆਏ ਕਿ ਸਿਰਫ ਸਾਨੂੰ ਮੁੱਖ ਮੰਤਰੀ ਦੀ ਕੁਰਸੀ ਮਿਲ ਜਾਵੇ, ਸਾਨੂੰ ਕੇਂਦਰ ਦੇ ਵਿੱਚ ਮੰਤਰਾਲੇ ਮਿਲ ਜਾਣ। ਤੇ ਅੱਜ ਪਿੰਡਾਂ 'ਚ ਸ਼ਾਖਾਵਾਂ ਲੱਗ ਰਹੀਆਂ। ਜਿੱਦਣ ਪਿੰਡਾਂ 'ਚ ਸ਼ਾਖਾਵਾਂ ਲੱਗ ਰਹੀਆਂ ਸੀ ਉਦਣ ਕਿੱਥੇ ਸੁੱਤਾ ਸੀ ਪੰਜਾਬ? ਜੀ ਜੀ। ਤੇ ਹੁਣ ਅਸੀਂ ਕਹੀਏ ਕਿ ਹਾਂ ਹੁਣ ਇਹ ਤਾਂ ਬਹੁਤ ਦੇਰ ਹੋ ਗਈ ਆ ਹੁਣ। ਹਾਂ, ਉਹ ਕਿੰਨੇ ਕਾਰਗਰ ਹੋਣਗੇ, ਕਿੰਨਾ ਅਸਰ ਹੋਏਗਾ ਚੋਣਾਂ 'ਚ, ਇੱਕ ਵੱਖਰਾ ਪਹਿਲੂ ਹੈ। ਪੰਜਾਬ ਦੇ ਆਪਾਂ ਕਿੰਨੇ ਸਮੇਂ ਤੋਂ ਗੱਲ ਕਰ ਰਹੇ ਹਾਂ ਕਿ ਜਿੱਦਣ ਤੋਂ ਮਨਜਿੰਦਰ ਸਿਰਸਾ ਗਿਆ ਉਦਣ ਤੋਂ ਪੰਜਾਬ ਦੇ ਪਿੰਡਾਂ 'ਚ ਸਿੱਧੇ ਵੜਨ ਜੋਗੇ ਵੀ ਹੋ ਗਏ। ਪਰ ਖਬਰ ਤਾਂ ਇਹ ਤੋਂ ਵੀ ਗਾਂਹ ਦੀ ਹੈ। ਅੱਜ ਪਤਾ ਇਹ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਕੁਝ ਤੀਸਰੀ ਲੇਅਰ ਦੇ ਕਿਸਾਨ ਆਗੂਆਂ ਨਾਲ ਵੀ ਇਹ ਰਾਬਤੇ 'ਚ ਨੇ। ਪਹਿਲੀ ਦੂਜੀ ਲੇਅਰ ਵਾਲੇ ਅਜੇ ਇਹਨਾਂ ਦੇ ਸਿੱਧੇ ਰੂਪ 'ਚ ਜਾਲ 'ਚ ਫਸੇ ਜਾਂ ਨਹੀਂ ਫਸੇ ਉਹ ਤਾਂ ਨਹੀਂ ਪਤਾ, ਪਰ ਕਹਿੰਦੇ ਤੀਜੀ ਲੇਅਰ ਵਾਲੇ ਕਈ ਆ ਗਏ ਜਿਨ੍ਹਾਂ ਨੂੰ ਚੋਗਾ ਚੁਗਣ ਦੀ ਆਦਤ ਹੈ। ਸੋ ਕਿੰਨੇ ਹੀ ਲੀਡਰ ਏਦਾਂ ਗਏ, ਉਹਨਾਂ 'ਚ ਸਿੱਖ ਚਿਹਰੇ ਖਾਸੇ ਗਏ। ਸੋ ਇਹਦਾ ਮਤਲਬ ਇਹ ਫਿਰ ਹਿੰਦੂ ਸਿੱਖ ਵਾਲਾ ਮਸਲਾ ਨਹੀਂ ਹੈ ਨਾ, ਇਹ ਰਾਜਨੀਤਿਕ ਲਾਲਸਾ ਵਾਲਾ ਮਸਲਾ ਹੈ। ਜੀ ਜੀ। ਤੇ ਉਸ ਲਾਲਸਾ ਨੂੰ ਪੂਰਾ ਕਰਨ ਲਈ ਸੰਘ ਨੇ ਆਪਣਾ ਅੱਡਾ ਬਣਾਇਆ ਤੇ ਹੁਣ 1000 ਵਰਕਰ ਨੂੰ ਇਹ ਟ੍ਰੇਨਿੰਗ ਦਿੱਤੀ ਜਾਣੀ ਹੈ ਬੈਠਕ ਦੇ ਵਿੱਚ। ਠੀਕ ਹੈ। ਉਹ ਟ੍ਰੇਨਿੰਗ ਕੋਈ ਸੰਘ ਨੂੰ ਮਜ਼ਬੂਤ ਕਰਨ ਦੀ ਥੋੜਾ ਹੈ, ਉਹ ਸੰਘ ਦੇ ਰਾਹੀਂ ਭਾਜਪਾ ਨੂੰ ਮਜ਼ਬੂਤ ਕਰਨ ਦੀ ਟ੍ਰੇਨਿੰਗ ਹੈ। ਤੇ ਉਹਦੇ ਲਈ ਕਿਉਂਕਿ ਇਹ ਸੋਚ ਕੇ ਚੱਲ ਰਹੇ ਨੇ ਕਿ ਅਸੀਂ 2024 ਦੀਆਂ ਲੋਕ ਸਭਾ ਚੋਣਾਂ ਪੰਜਾਬ 'ਚ ਇਕੱਲਿਆਂ ਲੜਨੀਆਂ।
ਤੇ ਉਹਦੇ ਲਈ ਇਹ ਕਹਿੰਦੇ ਜੀ ਅਸੀਂ ਸਿੱਖ ਚਿਹਰੇ ਮੂਹਰੇ ਕਰਨੇ ਆ ਜੀ। ਮਤਲਬ ਚਰਚਾ ਇਸ ਗੱਲ ਦੀ ਕਿ ਵੋਟਾਂ ਹਿੰਦੂਆਂ ਦੀਆਂ ਪੈਣੀਆਂ ਹੈ ਨਾ, ਚਿਹਰੇ ਸਿੱਖ ਹੋਣੇ ਚਾਹੀਦੇ ਆ। ਤੇ ਇਹਦਾ ਮਤਲਬ ਪੰਜਾਬ 'ਚ ਇੱਕ ਨਵਾਂ ਪਾੜਾ ਵੀ ਵਧਾਉਣ ਦੀ ਕੋਸ਼ਿਸ਼ ਹੈ ਜੀ। ਪੰਜਾਬ ਨੂੰ ਆਪਸ 'ਚ ਆਮੋ ਸਾਹਮਣੇ ਖੜਾਉਣ ਦੀ ਵੀ ਕੋਸ਼ਿਸ਼ ਹੈ, ਲੜਾਉਣ ਦੀ ਵੀ ਕੋਸ਼ਿਸ਼ ਹੈ। ਇਸ ਤੋਂ ਵੀ ਪੰਜਾਬ ਨੂੰ ਸੁਚੇਤ ਰਹਿਣ ਦੀ ਲੋੜ ਹੈ। ਦੂਸਰੀ ਗੱਲ, ਜਿਹੜੇ 20 ਪ੍ਰਮੁੱਖ ਚਿਹਰੇ ਆਏ ਜੀ, ਜਿਨ੍ਹਾਂ ਨੇ ਮੰਤਰ ਦੇਣੇ ਆ, ਸਮੇਂ-ਸਮੇਂ ਬੈਠਕਾਂ ਹੋਰ ਵੀ ਹੋਣੀਆਂ, ਇਸ ਨੂੰ ਇੰਨਾ ਗੁਪਤ ਰੱਖਿਆ ਜਾ ਰਿਹਾ ਕਿ ਕਿਸੇ ਨੂੰ ਬਾਹਰ ਜਾਣਕਾਰੀ ਨਹੀਂ, ਮੀਡੀਆ ਨੂੰ ਵੀ, ਕਿ ਅੰਦਰ ਕੀ ਕਿਹਾ, ਕੀ ਦੱਸਿਆ, ਕੀ ਸੁਣਾਇਆ, ਕੀ ਸਲਾਹ ਦਿੱਤੀ। ਪੂਰੇ ਪ੍ਰਪੱਖ ਬੰਦੇ ਹੀ ਅੰਦਰ ਆਪਣੇ ਜਾ ਰਹੇ ਨੇ। ਕੋਈ ਹੋਰ ਪ੍ਰਬੰਧਕ ਵੀ ਉਸ ਸਮੇਂ ਅੰਦਰ ਨਹੀਂ ਹੁੰਦਾ। ਕੋਈ ਚਾਹ ਪਾਣੀ ਫੜਾਉਣ ਜਾਣ ਲੱਗੇ ਵੀ ਕੋਈ ਬਾਹਰਲਾ ਬੰਦਾ ਨਹੀਂ ਅੰਦਰ ਹੁੰਦਾ। ਪੰਜਾਬ ਪੁਲਿਸ ਵੀ ਗੇਟ ਤੋਂ ਬਾਹਰ ਹੀ ਲਾਈ ਆ ਕਿ ਅੰਦਰ ਤੁਹਾਡੀ ਲੋੜ ਨਹੀਂ ਸਾਨੂੰ। ਜੀ ਜੀ। ਇਸ ਲਈ ਪੂਰਾ ਗੁਪਤ ਰੱਖਿਆ ਗਿਆ ਇਸ ਮਿਸ਼ਨ ਨੂੰ। ਔਰ ਇੱਥੇ ਜਿਹੜੇ 20 ਪ੍ਰਚਾਰਕ ਆਏ ਨੇ, ਉਹ 20 ਦੇ 20 ਪ੍ਰਚਾਰਕ ਜਮਨਾ ਪਾਰ ਤੋਂ ਨੇ। ਠੀਕ ਹੈ ਪ੍ਰਵੀਨ ਜੀ, ਪੰਜਾਬ ਦੇ ਲੋਕਾਂ ਦੀ ਜਾਂ ਪੰਜਾਬ ਦੇ ਹਿੰਦੂਆਂ ਦੀ ਵੀ ਜਮਨਾ ਪਾਰ ਵਾਲਿਆਂ ਨਾਲ ਸਭਿਅਤਾ ਨਹੀਂ ਮਿਲਦੀ। ਬਿਲਕੁਲ ਸਹੀ ਹੈ, ਬਿਲਕੁਲ ਸਹੀ। ਸਾਡੇ ਢੰਗ ਤਰੀਕੇ, ਸਾਡੇ ਰੀਤੀ ਰਿਵਾਜ, ਸਾਡੇ ਤਿਉਹਾਰ, ਸਾਡਾ ਖਾਣ ਪੀਣ, ਰਹਿਣ ਸਹਿਣ ਜਮਨਾ ਪਾਰ ਵਾਲਿਆਂ ਨਾਲ ਨਹੀਂ ਮਿਲਦਾ। ਇਹ ਤਹਿਜ਼ੀਬ ਉਦੋਂ ਵੱਖਰੀ ਹੈ। ਪਰ ਬਿਲਕੁਲ, ਪਰ ਸਾਡੇ ਤੇ ਉਹ ਪਰਤ ਚੜਾਉਣ ਦੀ ਇਸ ਸੰਘ ਦੀਆਂ ਬੈਠਕਾਂ ਨਾਲ ਹੀ ਕੋਸ਼ਿਸ਼ ਹੋਣੀ ਆ। ਜੀ ਜੀ। ਅੱਜ ਇਸ ਪਹਿਲੂ ਤੇ ਪੰਜਾਬ ਨੇ ਸੋਚਣਾ। ਬੇਸ਼ੱਕ ਮਾਲਵਾ ਤਾਂ ਪਹਿਲਾਂ ਹੀ ਬਹੁਤ ਗਾਹ ਹੈ, ਅੱਜ ਇਹਦੇ ਵਿੱਚ ਕੁਝ ਤਣਾਅ ਹੈਗਾ ਜਿਸ ਨੂੰ ਇਹ ਕੈਸ਼ ਕਰਨਾ ਚਾਹੁੰਦੇ ਨੇ। ਉੱਥੇ ਦੋਏ ਧਿਰਾਂ 'ਚ ਕੁਝ ਤਣਾਅ ਹੈਗਾ, ਹੈ ਨਾ, ਤੇ ਦਬਾਬਾ ਬਿਲਕੁਲ ਵੱਖਰੇ ਤਰ੍ਹਾਂ ਸੋਚਦਾ। ਸੋ ਇਸ ਲਈ ਇਹਨਾਂ ਦੀ ਨਜ਼ਰ ਮੁੱਖ ਤੌਰ ਤੇ ਮਾਝੇ ਤੇ ਦੁਆਬੇ ਤੇ ਆ। ਮਾਲਵੇ ਨੂੰ ਅਜੇ ਵੀ ਵੱਖਰਾ ਦੇਖਦੇ ਨੇ ਕਿ ਮਾਲਵੇ ਵਾਲਾ ਸ਼ਾਇਦ ਸਾਡੇ ਹੱਥੋਂ ਨਹੀਂ ਛੇਤੀ ਨਾ ਚੜੇ। ਸੋ ਇਸੇ ਲਈ ਜਲੰਧਰ ਚੁਣਨਾ, ਜਲੰਧਰ ਨੂੰ ਆਪਣਾ ਕੇਂਦਰ ਬਣਾਉਣਾ ਤੇ ਉੱਥੋਂ ਹੀ ਪਠਾਨਕੋਟ ਵਾਲੀ, ਗੁਰਦਾਸਪੁਰ ਵਾਲੀ ਬੈਲਟ ਨੂੰ ਚਲਾਉਣ ਦੀ ਕੋਸ਼ਿਸ਼ ਕਰਨਾ। ਜੀ ਜੀ। ਤੇ 1000 ਬੰਦਿਆਂ ਨੂੰ ਇਸ ਟ੍ਰੇਨਿੰਗ 'ਚ ਢਾਲਣ ਲਈ ਅੱਜ ਤਿਆਰੀ ਕਰਨਾ। ਸੋ ਇਹ ਸੰਘ ਦਾ, ਵੈਸੇ ਦੇਖੋ, ਪ੍ਰਚਾਰ ਕਰਨ ਦਾ ਹਰੇਕ ਨੂੰ ਅਧਿਕਾਰ ਹੈ, ਬਿਲਕੁਲ, ਆਪਾਂ ਰੋਕ ਨਹੀਂ ਸਕਦੇ, ਆਪਣੇ ਧਰਮ ਦਾ, ਆਪਣੀ ਸੰਸਥਾ ਦਾ, ਹੈ ਨਾ, ਪਰ ਉਹਦੇ ਵਿੱਚ ਕਿਹੜੇ ਰਾਹ 'ਚੋਂ ਵੜ ਰਹੇ ਨੇ ਇਹ ਸੋਚਣ ਦੀ ਗੱਲ ਹੈ। ਪ੍ਰਵੀਨ ਜੀ, ਇੱਥੇ ਇੱਕ ਕੈਲੰਡਰ ਤਿਆਰ ਕੀਤਾ ਜਾ ਰਿਹਾ ਇਸ ਬੈਠਕ ਦੇ ਦੌਰਾਨ। ਜੀ। ਖਬਰ ਤਾਂ ਆਪਾਂ ਵੀ ਰੱਖਦੇ ਹਾਂ ਨਾ, ਥੋੜੀ ਬਹੁਤ ਜਾਣਕਾਰੀ ਤਾਂ ਮਿਲੇ ਜਾਂਦੀ ਹੈ ਨਾ, ਕਿੰਨਾ ਕੁ ਲੁਕੋਲੋਗੇ ਤੁਸੀਂ। ਹਾਂਜੀ। ਅੰਦਰ ਇੱਕ ਕੈਲੰਡਰ ਤਿਆਰ ਕੀਤਾ ਜਾ ਰਿਹਾ ਕਿ ਆਪਾਂ ਪੰਜਾਬ ਦੇ ਵਿੱਚ RSS ਕਿਹੜੇ ਦਿਨ ਤਿਉਹਾਰ ਮਨਾਇਆ ਕਰੂਗੀ। ਠੀਕ ਹੈ। ਉਹਨਾਂ ਨੂੰ ਕਿਹੜਾ ਰੰਗਤ ਦੇਣਾ। ਸੰਘ ਨੂੰ ਕਦੇ ਵੀ ਬਾਬਾ ਨਾਨਕ ਸੂਟ ਨਹੀਂ ਕੀਤਾ। ਠੀਕ ਹੈ। ਪਰ ਦਸ਼ਮ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਹਥਿਆਰ ਵਜੋਂ ਵਰਤਣਾ ਚਾਹੁੰਦੇ ਨੇ, ਕਿਉਂਕਿ ਉਹਨਾਂ ਦੀ ਮੁਹਿੰਮ ਜਿਹੜੀ ਰਹੀ, ਮਤਲਬ ਕਿ ਗਲਤ ਲੋਕਾਂ ਦੇ ਖਿਲਾਫ, ਰਾਜਿਆਂ ਦੇ ਖਿਲਾਫ, ਚਾਹੇ ਉਹ ਪਹਾੜੀ ਰਾਜੇ ਹਿੰਦੂ ਸੀ, ਚਾਹੇ ਉਹ ਮੁਗਲ ਰਾਜੇ ਸੀ। ਜੀ ਜੀ। ਪਰ ਉਹ ਪਹਾੜੀ ਹਿੰਦੂ ਰਾਜਿਆਂ ਨੂੰ ਓਲੇ ਕਰ ਲੈਂਦੇ ਨੇ ਜਦੋਂ ਗੱਲ ਕਰਨੀ ਹੁੰਦੀ ਹੈ। ਫਿਰ ਇਹ ਮੁਗਲ ਰਾਜਿਆਂ ਦੇ ਖਿਲਾਫ ਛੇੜੀ ਜੰਗ ਨੂੰ ਵੀ ਮੁਸਲਮਾਨਾਂ ਦੇ ਖਿਲਾਫ ਛੇੜੀ ਜੰਗ ਦਿਖਾਉਂਦੇ ਨੇ। ਜੀ ਜੀ, ਬਿਲਕੁਲ। ਜਦੋਂ ਕਿ ਉਹਨਾਂ ਦੀ ਲੜਾਈ ਹਮੇਸ਼ਾ ਗਲਤ ਸੱਤਾ ਦੇ ਖਿਲਾਫ ਰਹੀ ਹੈ, ਧੱਕੇਸ਼ਾਹੀ ਵਾਲੀ ਸੱਤਾ ਦੇ ਖਿਲਾਫ ਰਹੀ ਹੈ, ਜ਼ੁਲਮ ਦੇ ਖਿਲਾਫ ਰਹੀ ਹੈ। ਜ਼ਬਰਦਸਤ। ਸੋ ਇਸ ਲਈ ਉਸ ਨੂੰ ਹਥਿਆਰ ਵਜੋਂ ਵਰਤਣ ਦੀ ਕਵਾਇਦ ਨੇ। ਸੋ ਇਹ ਕਹਿੰਦੇ ਜੀ ਅਸੀਂ 17 ਦਸੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਵੱਡੇ ਪੱਧਰ ਤੇ ਮਨਾਵਾਂਗੇ। ਸੋ ਇਸ ਲਈ ਇਹ ਉਹ ਹਥਿਆਰਾਂ ਨੂੰ ਧਾਰ ਦੇਣਾ ਚਾਹੁੰਦੇ ਨੇ ਜਿਨ੍ਹਾਂ ਨਾਲ ਅਸੀਂ ਇਹ ਲੱਗੇ ਕਿ ਅਸੀਂ ਪੰਜਾਬੀਆਂ ਦੇ ਦਿਲਾਂ 'ਚ ਵੜ ਗਏ, ਅਸੀਂ ਸਿੱਖਾਂ ਦੇ ਦਿਲਾਂ 'ਚ ਵੜ ਗਏ, ਅਸੀਂ ਪੰਜਾਬ ਦੀ ਤਹਿਜ਼ੀਬ ਨੂੰ ਸਮਝ ਗਏ। ਪਰ ਇੱਥੇ ਦੇ ਸੱਭਿਆਚਾਰ ਦੇ ਅਨੁਸਾਰ RSS ਇੱਥੇ ਲਈ ਸਹੀ ਨਹੀਂ ਹੈ। ਜਿਵੇਂ ਕਹਿੰਦੇ ਆ ਕਿ ਝੋਨਾ ਤਾਂ ਸਾਡੀ ਫਸਲ ਨਹੀਂ ਸੀ, ਪਰ ਅਸੀਂ ਲਾਲਚ ਬਸ ਬੀਜ ਲਈ ਤੇ ਅੱਜ ਅਸੀਂ ਪਾਣੀ ਵੀ ਮੁੱਕਦਾ ਜਾ ਰਿਹਾ ਸਾਡਾ, ਤੇ ਕਿਤੇ ਇਹ ਨਾ ਹੋਵੇ ਕਿ ਉਸੇ ਤਰ੍ਹਾਂ ਕਿਸੇ ਰਾਜਨੀਤਿਕ ਲਾਲਸਾ ਬਸ ਅਸੀਂ ਇਹ ਫਸਲ ਬੀਜ ਬੈਠੀਏ ਤੇ ਫਿਰ ਪੰਜਾਬ ਦਾ ਬਚਣਾ ਕੀ ਹੈ ਵੀ ਪੰਜਾਬ ਨੇ ਸੋਚਣਾ। ਪਰ ਸੰਘ ਦੀ ਤਿਆਰੀ ਨਾਲ ਆਇਆ। ਤੁਸੀਂ ਇੱਕ ਫਰਕ ਹੋਰ ਦੇਖੋ ਸ਼ਰਮਾ ਜੀ, ਜਦੋਂ ਸਾਡੇ ਕਾਂਗਰਸੀ, ਅਕਾਲੀ ਜਾਂ ਸੁਨੀਲ ਜਾਖੜ ਦੇ ਆਉਣ ਨਾਲ ਤਾਂ ਚਲੋ ਭਾਜਪਾ ਵੀ ਕਹਿ ਦਿੰਦੇ ਆਪਾਂ, ਜਾਂ ਆਪ ਵਾਲੇ, ਇਹ ਬੋਲਦੇ ਨੇ ਤਾਂ ਇਹਨਾਂ ਦੀਆਂ ਗੱਲਾਂ ਦੇ ਵਿੱਚੋਂ ਮਾੜਾ ਮੋਟਾ ਪੰਜਾਬ ਝਲਕਦਾ ਹੈ, ਤਾਂ ਸਾਰੇ ਸਮਰਪਿਤ ਦਿੱਲੀ ਨੂੰ ਹੀ। ਆਪਾਂ ਇਹ ਗੱਲ ਕਹਿਣ 'ਚ ਆਪਾਂ ਨੂੰ ਕੋਈ ਗੁਰੇਜ਼ ਨਹੀਂ ਗਾ। ਬਿਲਕੁਲ ਬਿਲਕੁਲ। ਪਰ ਜਦੋਂ RSS ਐਕਟਿਵ ਹੋ ਜਾਂਦੀ ਹੈ ਨਾ ਪੰਜਾਬ 'ਚ, ਇਹਨਾਂ ਦੀ ਬੋਲਤੀ ਬੰਦ ਹੋ ਜਾਂਦੀ ਹੈ, ਬੋਲੀ ਬਦਲ ਜਾਂਦੀ ਹੈ ਇਹਨਾਂ ਦੀ ਬੋਲੀ। ਇਹਨਾਂ ਦੀ ਬੋਲੀ ਜੋ ਸੂਟ ਕਰਦੀ ਹੈ ਨਾ, ਬੋਲੀ ਜੋ ਇੱਕ ਰਾਸ਼ਟਰਵਾਦੀ ਬੋਲੀ ਹੁੰਦੀ ਹੈ ਨਾ, ਇੱਕ
ਇਹਨਾਂ ਦੀ ਬੋਲੀ ਉਹ ਬਦਲ ਲੈਂਦੀ। ਕਮਾਲ ਦੀ ਗੱਲ ਹੈ ਕਿ ਚੁਣੇ ਪੰਜਾਬ ਚੋਂ ਜਾਂਦੇ ਨੇ, ਵੋਟਾਂ ਇਹਨਾਂ ਨੂੰ ਪੰਜਾਬ ਦੇ ਲੋਕ ਪਾਉਂਦੇ ਨੇ, ਇਹਨਾਂ ਨੂੰ ਡਰ ਪਤਾ ਨਹੀਂ ਕਿਹੜੀ ਚੀਜ਼ ਦਾ ਮਾਰਦਾ। ਔਰ ਦੂਜੀ ਗੱਲ, ਇੱਕ ਬਹੁਤ ਸੋਹਣੀ ਗੱਲ ਤੁਸੀਂ ਕਹੀ ਹੈ ਵਿੱਚ ਸ਼ੋਈ ਹੈ ਕਿ ਪ੍ਰਚਾਰ ਦਾ ਹੱਕ ਸਭ ਨੂੰ ਹੈ, ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ, ਪਰ ਬਸ਼ਰਤੇ ਕਿ ਉਹ ਧਿਰ ਉੱਥੋਂ ਦੇ ਕਿਸੇ ਵੀ ਖਿੱਤੇ ਨਾਲ ਕਹਿ ਦਿੰਦੇ ਆਪਾਂ, ਉੱਥੋਂ ਦੇ ਖਿੱਤੇ ਦੇ ਲੋਕਾਂ ਦੇ ਨਾਲ ਮਸਲਿਆਂ ਦੇ ਨਾਲ ਵਾਹ ਵਾਸਤਾ ਹੈ ਜਾਂ ਨਹੀਂ। ਉੱਥੋਂ ਦੇ ਲੋਕਾਂ ਦੇ ਜੋ ਜਜ਼ਬਾਤ ਨੇ, ਚਾਹੇ ਉਹ ਧਾਰਮਿਕ ਨੇ, ਚਾਹੇ ਉਹ ਜਜ਼ਬਾਤ ਸਮਾਜਿਕ ਨੇ, ਉਹਨਾਂ ਨੂੰ ਨਾਲ ਲੈ ਕੇ ਚੱਲਣ ਦਾ ਮਾਦਾ ਉਹਦਾ ਹੈ ਕਿ ਨਹੀਂ, ਇਹ ਅਹਿਮ ਸਵਾਲ ਨੇ। ਸਾਡੇ ਸਰੋਕਾਰਾਂ ਨੂੰ ਹੱਲ ਕਰਨ ਦਾ, ਉਹਨਾਂ ਨਾਲ ਲੈ ਕੇ ਤੁਰਨ ਦਾ ਇਹਨਾਂ ਕੋਲ ਮਾਦਾ ਨਹੀਂ। ਜੀ ਜੀ ਜੀ, ਬਿਲਕੁਲ।